बिस्मिल्लाहिर्रहमानिर्रहीम अस्सलाम वालेकुम सत श्री अकाल आदाब दोस्तों ਤੁਹਾਡੀ ਖidmat ਚ ਤੁਹਾਡਾ ਵੀਰ ਨਵੀਦ ਸਹਿਰ ਅੱਜ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਖidmat ਹੈ। ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਮਹਿਮਾਨ ਸ਼ਖਸੀਅਤ ਚਾਚਾ ਮੁਹੰਮਦ ਰਫੀਕ ਜਿਨ੍ਹਾਂ ਦਾ ਮੌਜੂਦਾ ਪਿੰਡ ਜਿਹੜਾ ਉਹ ਬੜਿਆਲ ਸ਼ਰੀਫ ਹੈ ਔਰ ਉਹਨਾਂ ਦਾ ਜਿਹੜਾ ਰਿਆਸਤ ਜੰਮੂ ਕਸ਼ਮੀਰ ਵਿੱਚ ਪਿੰਡ ਸੀ ਉਹਦਾ ਨਾਮ ਸੀ ਬੁਲਾਰੇ ਚੱਕ। ਤੇ ਅਸੀਂ ਚਾਚਾ ਮੁਹੰਮਦ ਰਫੀਕ ਦੇ ਨਾਲ ਅਸੀਂ ਗੁਫ਼ਤਗੂ ਕਰਾਂਗੇ ਔਰ ਉਹਨਾਂ ਕੋਲੋਂ ਕੁਝ ਗੱਲਾਂ ਅਸੀਂ ਬੁਲਾਰੇ ਚੱਕ ਦੀਆਂ ਪੁੱਛਾਂਗੇ ਔਰ ਕੁਝ ਗੱਲਾਂ ਅਸੀਂ ਉਹਨਾਂ ਨਾਲ ਬੜਿਆਲ ਸ਼ਰੀਫ ਦੀਆਂ ਕਰਾਂਗੇ। दोस्तों आओ फिर चाचा मुहम्मद रफीक के नाल गुफ्तगू का आगाज़ करने तुहाडी मुलाकात करने आओ। अस्सलाम वालेकुम। वालेकुम अस्सलाम। चाचा क्या हाल जी, सुनाओ ठीक हो? बिल्कुल अल्लाह दा फजल है। ਅਸੀਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨੇ ਆ ਕਿ ਤੁਸੀਂ ਸਾਨੂੰ ਟਾਈਮ ਦਿੱਤਾ। ਅਸੀਂ ਕਾਫੀ ਦਿਨਾਂ ਤੋਂ ਤੁਹਾਡੇ ਪਿੱਛੇ ਹਾਂ ਕਿ ਤੁਹਾਡੇ ਕੋਲ ਟਾਈਮ ਮਿਲ ਜੇ, ਲੇਕਿਨ ਉਹ ਤੁਹਾਡੀ ਵੀ ਕੁਝ ਮਸਰੂਫੀਅਤ ਹਾਂ, ਕੁਝ ਅਸੀਂ ਵੀ ਮਸਰੂਫ ਸਾਂ ਤੇ ਬਹੁਤ ਸ਼ੁਕਰੀਆ ਤੋਂ ਸਾਨੂੰ ਟਾਈਮ ਦੇਣ ਦਾ ਸਭ ਤੋਂ ਪਹਿਲੇ ਤੇ ਸਾਡੇ ਦੋਸਤਾਂ ਨੂੰ ਜ਼ਰਾ ਆਪਣਾ ਤਾਰਫ ਕਰਾਓ। ਆਪਣਾ ਨਾਮ ਕੀ ਹੈ? मेरा नाम जी मुहम्मद रफीक ਤੇ ਵਾਲਾ ਸਾਹਿਬ ਦਾ ਕੀ ਨਾਮ ਜੀ? चिरागदीन। ਚਰਾਗਦੀਨ। ਤੇ ਕੋਈ ਭਾਪੇ ਹੋਰਾਂ ਦਾ ਨਾਮ ਯਾਦ ਹੈ, ਦਾਦੇ ਹੋਰਾਂ ਦਾ? दादे का नाम याद है जी, ਉਹਦਾ नाम मेहरदीन। ਮੇਰਦੀਨ। ਅੱਛਾ, ਤੇ ਇਹ ਤੁਹਾਡਾ ਜਿਹੜਾ ਮੌਜੂਦਾ ਪਿੰਡ ਹੈ ਇਹਦਾ ਕੀ ਨਾਮ ਹੈ? ਇਹ ਪਿੰਡ ਦਾ ਨਾਮ ਜੀ ਬੜਿਆਲ ਸ਼ਰੀਫ। ਬੜਿਆਲ ਸ਼ਰੀਫ। ਮੈਂ 1940 ਦੀ ਮੇਰੀ ਪੈਦਾਇਸ਼ ਹੈ। ਅੱਛਾ। ਹਾਂ 26 ਤਰੀਕ 1940। ਅੱਛਾ 26 ਤਰੀਕ ਤੇ 1940 ਦਾ ਕਿਹੜੇ ਮਹੀਨੇ ਦੀ? ਜਨਵਰੀ ਦੀ। ਜਨਵਰੀ ਦੀ। ਮਾਸ਼ਾਅੱਲਾ ਚਾਚੂ ਬੜੀ ਤੁਹਾਨੂੰ ਮੈਮਰੀ ਤੁਹਾਡੀ। ਉਸ ਤੋਂ ਬਾਅਦ ਅਸੀਂ ਜ਼ਿੰਦਗੀ ਜਿਹੜੀ ਹੈ ਇਹ ਠੀਕ ਠਾਕ ਗੁਜ਼ਾਰੀ ਆ। ਹਾਂਜੀ ਮਾਸ਼ਾਅੱਲਾ ਜੀ। ਤੇ ਅਸੀਂ ਆਪਣੇ ਨਾਨਕੇ ਰਹਿੰਦੇ ਰਹੇ ਹਾਂ ਪਹਿਲੇ। ਅੱਛਾ ਇਹ ਸਾਨੂੰ ਅਸੀਂ ਚੱਲਦੇ ਹਾਂ ਇਨਸ਼ਾਅੱਲਾ। ਉਹ ਵੀ ਤੁਹਾਨੂੰ ਪਹਿਲੇ ਦੱਸੋ ਕਿ ਇਹ ਜਿਹੜਾ ਤੁਹਾਡਾ ਪਿੰਡ ਹੈ ਬੜਿਆਲ ਸ਼ਰੀਫ, ਹਾਂਜੀ ਇਹਦੇ ਜਿਹੜੇ ਆਲੇ ਦੁਆਲੇ ਪਿੰਡ ਨੇ ਉਹ ਦੱਸੋ, ਇਹਨੂੰ ਕਿਹੜੀ ਤਹਿਸੀਲ ਲੱਗਦੀ ਹੈ, ਇਹਨੂੰ ਕਿਹੜਾ ਜ਼ਿਲ੍ਹਾ ਲੱਗਦਾ ਹੈ, ਇਹ ਸਾਡੇ ਦੋਸਤਾਂ ਦਾ ਦੱਸੋ। ਸਭ ਤੋਂ ਪਹਿਲੇ ਸੀ ਜ਼ਿਲ੍ਹਾ ਸਾਡਾ ਸਿਆਲਕੋਟ, ਅੱਛਾ। ਤੇ ਸਿਆਲਕੋਟ ਖਤਮ ਹੋਣ ਤੋਂ ਬਾਅਦ ਫਿਰ ਸਾਡਾ ਜ਼ਿਲ੍ਹਾ ਬਣ ਗਿਆ ਨਾਰਵਾਲ। ਅੱਛਾ ਨਾਰਵਾਲ ਸਾਡਾ ਜ਼ਿਲ੍ਹਾ ਬਣਿਆ। ਤਹਿਸੀਲ ਸਾਡੀ ਹੋ ਗਈ ਹੈ ਜ਼ਫਰਵਾਲ। ਠੀਕ ਹੈ। ਜ਼ਫਰਵਾਲ ਜਦੋਂ ਤਹਿਸੀਲ ਹੋ ਗਈ ਹੈ ਤੇ ਫਿਰ ਉਸ ਤੋਂ ਬਾਅਦ ਹੈ ਮੇਰੇ ਆਲੇ ਦੁਆਲੇ ਜਿਹੜੇ ਪਿੰਡ ਇਹ ਨੰਡਵਾਲ ਇੱਕ, ਠੀਕ ਹੈ। ਉਸ ਤੋਂ ਬਾਅਦ ਮਲਾ 2, ਕੋਟ 3, ਉਸ ਤੋਂ ਬਾਅਦ ਸਪਵਾਲ ਹੈ, ਸਕਰੋੜ ਹੈ, ਉਸ ਤੋਂ ਬਾਅਦ ਮੋਗਾ ਹੈ, ਠੀਕ ਹੈ। ਨਤਰਾਲ ਹੈ, ਠੀਕ ਹੈ। ਦਿਓਲੀ ਹੈ। ਮਾਸ਼ਾਅੱਲਾ। ਇਹ ਪਿੰਡ ਨੇ ਜਿਹੜੇ ਮੇਰੇ ਪਿੰਡ ਦੇ ਚਵੱਖੇ ਨੇ ਅੱਛਾ। ਬੜਿਆਲ ਦੇ। ਹੁਣ ਸਾਨੂੰ ਦੱਸੋ ਜ਼ਰਾ ਕਿ ਕਦੇ ਤੁਹਾਨੂੰ ਮੌਕਾ ਮਿਲਿਆ ਕਦੇ 47 ਤੋਂ ਪਹਿਲੇ ਰਿਆਸਤ ਦੇ ਕਿਸੇ ਪਿੰਡ ਦੇਖਣ ਦਾ? ਕੋਈ ਅੱਜ ਬੜਿਆਲ 47 ਤੋਂ ਪਹਿਲੇ ਸਹੀ ਰਹਿੰਦੇ ਉੱਥੇ ਰਹੇ ਹਾਂ। ਅੱਛਾ ਉਧਰੋਂ ਆਏ ਹੋ ਤੁਸੀਂ? ਅਸੀਂ ਉਧਰ ਹਾਂ। ਮੇਰੇ ਪਿਓ ਨੂੰ ਨਾਨੇ ਮੇਰੇ ਨੇ ਨੰਬਰਦਾਰੀ ਦਿੱਤੀ ਸੀ ਤੇ ਅਸੀਂ ਨਾਨਕੇ ਰਹਿੰਦੇ ਰਹੇ ਹਾਂ। ਇਹ ਕਿਹੜੇ ਪਿੰਡ ਭਲਾ? ਬੁਲਾਰੇ ਚੱਕ। ਅੱਛਾ ਬੁਲਾਰੇ ਚੱਕ। ਤੁਸੀਂ ਉੱਥੇ ਤੁਸੀਂ ਕਿੰਨੀ ਜ਼ਿੰਦਗੀ ਗੁਜ਼ਾਰੀ ਆਪਣੀ? ਉੱਥੇ ਜੀ 25 ਸਾਲ ਜ਼ਿੰਦਗੀ ਮੇਰੇ ਵਾਲਿਦ ਨੇ ਉੱਥੇ ਗੁਜ਼ਾਰੀ ਹੈ। ਅੱਛਾ ਤੇ ਤੁਹਾਡੀ ਜਿਹੜੀ ਪੈਦਾਇਸ਼ ਆ ਉਹ ਵੀ ਉੱਥੋਂ ਦੀ ਹੋਈ? ਮੇਰੀ ਪੈਦਾਇਸ਼ ਵੀ ਉੱਥੋਂ ਦੀ। ਸਾਡੇ ਜਿੰਨੇ ਵੀ ਜੀ ਹੈ ਸਨ ਨਾ, ਹਾਂਜੀ, ਉਹਨਾਂ ਸਾਰੇ ਦੀ ਪੈਦਾਇਸ਼ ਉੱਥੋਂ ਦੀ। ਯਾਨੀ ਕਿ ਜਿਹੜੀ ਜ਼ਿੰਦਗੀ ਦੇ ਪਹਿਲੇ 7 ਸਾਲ ਨੇ ਤੁਸੀਂ ਆਪਣੇ ਬੁਲਾਰੇ ਚੱਕ ਚ ਗੁਜ਼ਾਰੇ ਨੇ? ਹਾਂ ਜੀ। ਅੱਛਾ ਤੇ ਬੁਲਾਰੇ ਚੱਕ ਦੇ ਜੀ ਗੁਜ਼ਾਰੇ ਨੇ। ਉੱਥੇ ਬਾਗ ਵੀ ਹੈ ਸਨ। ਅੱਛਾ ਪਹਾੜ ਪਾਸੇ ਬਾਗ ਸੀ ਜਿਹੜਾ ਉਹ ਸਾਡੇ ਨਾਨੇ ਦਾ ਸੀ, ਬੇੜੀਆਂ ਦਾ। ਅੱਛਾ ਨਾਨੇ ਹੋਰਾਂ ਦਾ ਨਾਮ ਦੱਸੋ ਸਾਨੂੰ ਭਲਾ। ਯਾਤ ਹਯਾਤ ਅਲੀ। ਅੱਛਾ ਤੇ ਉਹਨਾਂ ਦੀ ਕਿੰਨੀ ਕੁ ਜ਼ਮੀਨ ਸੀ? ਉਹਦਾ ਦੀ 100 ਕਿੱਲਾ ਜ਼ਮੀਨ ਸੀ। 100 ਕਿੱਲਾ ਉਹਨਾਂ ਦੀ ਜ਼ਮੀਨ ਸੀ। ਹਾਂਜੀ। ਇੱਕ ਬਾਗ ਵੀ ਹੈ ਸੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ? 2 ਬਾਗ ਸਨ ਜੀ, ਇੱਕ ਪਿੰਡੂ ਲੈਂਦੇ ਤੇ ਦੱਖਣ ਦੀ ਕੋਟ ਤੇ, ਅੱਛਾ ਤੇ ਇੱਕ ਬਾਗ ਜਿਹੜਾ ਪਿੰਡੂ ਪਹਾੜ ਦੀ ਤੇ ਚੜ੍ਹਦੇ ਦੀ ਕੋਟ ਤੇ। ਅੱਛਾ ਇੱਕ ਚੜ੍ਹਦੇ ਤੇ ਪਹਾੜ ਦੀ ਕੋਠ ਤੇ, ਹਾਂਜੀ ਇੱਕ ਲਹਿੰਦੇ ਤੇ ਦੱਖਣ ਦੀ ਕੋਠ ਤੇ। ਹਾਂਜੀ। ਅੱਛਾ ਉਸ ਤੋਂ ਬਾਅਦ ਸਾਡੀ ਜਿਹੜੀ ਜ਼ਿੰਦਗੀ ਸੀ ਉੱਥੇ ਖੂਸ਼ੂ ਕੋਈ ਨਹੀਂ ਸਨ। ਅੱਛਾ ਬੁਲਾਰੇ ਚੱਕ ਤੇ ਨਾਲੋਂ ਦੀ ਨਹਿਰ ਵਗਦੀ ਸੀ। ਅੱਛਾ ਉਹ ਨਹਿਰ ਦਾ ਪਾਣੀ ਉਹਨਾਂ ਲੋਕਾਂ ਨੇ ਲਾਣਾ ਹੁੰਦਾ ਸੀ। ਆਪਣੇ ਪੀਣ ਲਈ ਲੋਕਾਂ ਨੇ ਛੋਟੇ ਛੋਟੇ ਖੂਹ ਬਣਾਏ ਨੇ। ਛੋਟੀ ਛੋਟੀਆਂ ਯਾਨੀ ਕਿ ਖੁੰਝਾਂ ਬਣਾਈ ਦੀਆਂ? ਹਾਂ। ਤੇ ਕਿੰਨੀਆਂ ਕੁ ਖੁੰਝਾਂ ਹਨ ਉਹ ਪੀਣ ਵਾਲੀਆਂ ਜਿਹੜੀਆਂ? 2 ਹਨ ਉੱਥੇ ਤੇ ਇੱਕ ਸੀ ਆਨੰਦਪੁਰ ਵਾਲੇ ਟਿੱਬੇ ਦੇ ਨਾਲ। ਅੱਛਾ 2 ਯਾਨੀ ਕਿ ਬੁਲਾਰੇ ਚੱਕ ਪਿੰਡ ਦੇ 2 ਵਿੱਚ ਹਨ ਬੁਲਾਰੇ ਚੱਕ 'ਚ। ਅੱਛਾ ਇੱਕ ਸੀ ਜਿਹੜੀ ਜਿੱਥੇ ਮੇਰੇ ਵਾਲਦ ਰਹਿੰਦੇ ਰਹੇ ਨੇ, ਇੱਕ ਉੱਥੇ ਸੀ ਬਣਾਈ ਦੀ ਟਿੱਬੇ ਦੇ ਨਾਲ। ਅੱਛਾ ਤੁਹਾਡੇ ਵਾਲਾ ਸਾਹਿਬ ਜਿਹੜੇ ਹਨ ਉਹ ਟਿੱਬੇ ਦੇ ਨਾਲ ਰਹਿੰਦੇ ਰਹੇ ਨੇ? ਸਾਡੀ ਰਿਹਾਇਸ਼ ਉੱਥੇ ਸੀ। ਉਹ ਕਿਹੜਾ ਦੱਸੇ ਵੀ ਆਨੰਦਪੁਰ ਵਾਲਾ ਟਿੱਬਾ ਜਿਹੜਾ? ਆਨੰਦਪੁਰ ਵਾਲੇ। ਅੱਛਾ ਇਹ ਜਿਹੜੇ ਪਿੰਡ ਜਿਹੜੀਆਂ ਖੁੰਝਾਂ ਸਨ, ਹਾਂਜੀ, ਉਹ ਜਿਸ ਤਰ੍ਹਾਂ ਇਹ ਗੱਲ ਹੁੰਦੀ ਹੈ ਕਿ ਫਲਾਣੀ ਖੂਹੀ ਫਲਾਣੇ ਦਾ ਖੂਹ, ਇੱਕ ਉਹ ਸਾਰੇ ਯਾਦ ਦੇ ਕੋਲਾਂ ਦੇ ਸਨ। ਜਿੰਨੀਆਂ ਵੀ ਖੁੰਝਾਂ ਸਨ ਉਹ ਹਾਂ ਬਣਵਾਏ ਦੇ ਉਹਨੇ ਸਨ। ਠੀਕ ਹੋ ਗਿਆ। ਪਿੰਡ ਦਾ ਨੰਬਰਦਾਰ ਸੀ। ਨੰਬਰਦਾਰ ਪਿੰਡ ਦਾ ਤੁਹਾਡੇ ਦਾਨਾ ਜੀ ਸਨ? ਹਾਂਜੀ। ਹਯਾਤ ਸਾਹਿਬ ਹੈ। ਅੱਛਾ ਤੇ ਦੱਸੋ ਜਰਾ ਸਾਨੂੰ ਕਿ
ਹੋਰ ਕਿਹੜਾ ਕਿਹੜਾ ਪਿੰਡ ਦੇਖਣ ਦਾ ਮੌਕਾ ਮਿਲਿਆ ਔਰ ਕਿਹੜੇ ਕਿਹੜੇ ਪਿੰਡ ਉੱਥੇ ਜੀ ਜਾਣਦੇ ਨਾਲ ਸਾਡੇ ਕੋਲ ਸੀ ਲੈਂਦੇ ਪਾਸੇ ਜੋਈਆਂ ਸੀ, ਅੱਛਾ ਪਹਾੜ ਵਾਲੀ ਸਾਈਡ ਤੇ ਬਹਾਦਰਪੁਰ ਸੀ, ਅੱਛਾ ਉਸ ਤੋਂ ਅੱਗੇ ਖੌੜ ਸੀ, ਖੋਟ ਸਲੈਰੀਆਂ ਖੌੜ ਸਲਾਰੀਆਂ ਦਾ, ਠੀਕ। ਉਸ ਤੋਂ ਅੱਗੇ ਵੱਡਾ ਖੌੜ ਸੀ ਵੀ ਸਲਾਰੀਆਂ ਦਾ ਸੀ। ਠੀਕ ਹੈ ਉਸ ਤੋਂ ਅੱਗੇ ਇੱਕ ਪਿੰਡ ਮਿਲਿਆ, ਮੌਕਾ ਮਿਲਿਆ ਮੈਨੂੰ ਕੋਠੇ ਜਲਾਇਆਂ ਦੇ, ਅੱਛਾ ਕੋਠੇ ਜਲਾਇਆਂ ਦੇ ਹਾਂ। ਉਸ ਤੋਂ ਅੱਗੇ ਪਰੜੀ ਸੀ, ਪਰੜੀ ਸੀ ਜਿਹੜਾ ਉਹ ਮੇਰਾ ਵੱਡਾ ਭਰਾ ਸੀ ਜਿਹੜਾ ਉੱਥੇ ਵਿਆਹਿਆ ਦਾ ਸੀ। ਅੱਛਾ ਉਸ ਤੋਂ ਬਾਅਦ ਵਾਪਸ ਆ ਜਾਓ ਆਨੰਦਪੁਰ ਤੇ ਨਾਲ ਅਗਲੇ ਪਾਸੇ ਸੀ ਚਰਗੜਾ, ਅੱਛਾ ਚਰਗੜਾ ਚਰਗੜਾ ਦੇ ਨਾਲ ਅੱਗੇ ਸੀ ਬੂਟੇ ਚੱਕ, ਬੂਟੇ ਚੱਕ ਮਾਸ਼ਾਅੱਲਾ, ਬੂਟੇ ਚੱਕ ਦੇ ਨਾਲ ਸੀ ਜੇਰੜਾ। ਜਿਰੜਾ ਅੱਛਾ ਉਸ ਤੋਂ ਬਾਅਦ ਅੱਗੇ ਆ ਜਾਂਦੇ ਹਨ ਨਿੱਕੀ ਦਿਓਲੀ, ਨਿੱਕੀ ਦਿਓਲੀ ਨੂੰ ਆਖਦੇ ਰਹੇ, ਨਵੀਂ ਦਿਓਲੀ ਜਿਹੜੀ ਹੈ ਹਾਂ ਨਵੀਂ ਦਿਓਲੀ, ਠੀਕ ਹੈ ਔਰ ਨਾਲ ਨਰੈਣਪੁਰ। ਨਰੈਣਪੁਰ ਇਹਨਾਂ ਪਿੰਡਾਂ ਨੂੰ ਮੈਂ ਥੋੜਾ ਅੱਛਾ ਜਾ ਇਹੜਾ ਇੱਥੋਂ ਸਾਨੂੰ ਦੱਸ ਸਕਦੇ ਹੋ ਕਿ ਪਾਕਿਸਤਾਨ ਦਾ ਕਿਹੜਾ ਉਹ ਤਕਰੀਬਨ ਪਿੰਡ ਲੱਗਦਾ ਜਿੱਥੇ ਤੁਹਾਡਾ ਸਾਹਮਣਾ ਪਿੰਡ ਹੀ, ਕਿਹੜਾ ਨਜ਼ਦੀਕ ਤਰੀਨ ਪਿੰਡ ਲੱਗਦਾ? ਜੀ ਸਭ ਤੋਂ ਪਹਿਲੇ ਲੱਗਦਾ ਚਾਰਬਾ ਸਾਹਮਣੇ ਲੱਗਦਾ, ਅੱਛਾ ਚਾਰਵਾ, ਤੇ ਹੋਰ ਵੀ ਕੋਈ ਪਿੰਡ ਨਾਲ ਆਉਂਦਾ ਚਾਰਵੇ ਦੇ ਅੱਗੇ ਸਾਹਮਣੇ? ਚਾਰਬੇ ਦੇ ਅੱਗੇ ਪਿੰਡੀ ਆਉਂਦੀ ਆ। ਇੰਡੀਆ ਦੀ, ਅੱਛਾ ਠੀਕ ਹੋ ਗਿਆ। ਤੇ ਸਾਨੂੰ ਦੱਸੋ ਜ਼ਰਾ ਕਿ ਉੱਥੇ ਕਿਸ ਤਰ੍ਹਾਂ ਦੀ ਉਸ ਟਾਈਮ ਫਸਲ ਹੁੰਦੀ ਸੀ? ਉਸ ਟਾਈਮ ਦੀ ਫਸਲ ਸੀ ਜਿਹੜੀ ਉੱਥੇ ਮੂੰਜੀ ਲੱਗਦੀ ਸੀ ਹਾਂ ਤੇ ਕਣਕ ਰੜਦੀ ਸੀ। ਅੱਛਾ ਮੁੰਜੀ ਲੱਗਦੀ ਸੀ ਉਸ ਟਾਈਮ? ਹਾਂਜੀ ਮੂੰਜੀ ਲੱਗਦੀ ਸੀ। ਉਸ ਟਾਈਮ ਇੱਧਰ ਮੁੰਜੀ ਨਹੀਂ ਸੀ? ਇਧਰ ਮੂੰਜੀ ਕੋਈ ਨਹੀਂ ਸੀ, ਉੱਥੇ ਸਾਡੇ ਬਲਰ ਚ ਕਈ ਮੂੰਜੀ ਲਾਉਂਦੇ ਰਹੇ ਆ। ਅੱਛਾ ਅੱਛਾ ਉਸ ਤੋਂ ਬਾਅਦ ਇੱਥੇ ਖਾਣ ਲਈ ਵੀ ਅਸੀਂ ਜਿਹੜਾ ਐਲੇ ਖਾਨਾ ਸੀ ਸਾਡਾ, ਜਿਹੜਾ ਮੇਰੇ ਪਿਓ ਦੇ ਭਰਾ ਜਾਂ ਰਿਸ਼ਤੇਦਾਰ ਐਲੇ ਖਾਨਾ ਜਿਹੜੇ ਹਨ ਬਾਕੀ ਉਹਨਾਂ ਨੂੰ ਉਹ ਮੇਰੇ ਵਾਲਦ ਭੇਜਦਾ ਰਿਹਾ। ਉਧਰੋਂ ਚਾਵਲ ਭੇਜਦੇ ਹਾਂ। ਅੱਛਾ ਉਸ ਤੋਂ ਬਾਅਦ ਜਨਾਬ ਜਿੰਨਾ ਅਸੀਂ ਨਾ ਹਿਸਾਬ ਕਿਤਾਬ ਉੱਥੇ ਗਈ ਸਾਡਾ। ਉੱਥੇ ਗਈ ਸਾਰਾ। ਤੇ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਹਾਂਜੀ ਤੇ ਲੋਕ ਉਧਰ ਤੋਂ ਉਧਰ ਜਾਣ ਆਉਣ ਲੱਗ ਪਏ ਨੇ। ਅੱਛਾ ਤੇ ਮੈਂ ਤੇ ਮੇਰਾ ਛੋਟਾ ਭਾਈ ਜਿਹੜਾ ਮੇਰੇ ਤੋਂ ਛੋਟਾ ਸੀ, ਬਹੁਤਾ ਛੋਟਾ ਸੀ, ਅੱਛਾ ਅਸੀਂ ਦੋਏ ਖੇਡਦੇ ਟਿੱਬੇ ਦੇ ਨਾਲ ਸਾਡੇ ਅਗਲੇ ਪਾਸੇ ਬਾਗ ਸੀ ਮਰੂਦਾਂ ਦਾ। ਨਰੈਣਪੁਰ? ਹਾਂ ਅੱਛਾ ਇਹ ਆਨੰਦਪੁਰ। ਆਨੰਦਪੁਰ ਅੱਛਾ ਉੱਥੇ ਅਸੀਂ ਆ ਗਏ, ਉੱਥੇ ਹੀ ਬਾਗ ਤੋੜਨੇ ਪਿਆ, ਮਰੂਦ ਖਾਣੇ ਪਿਆ ਅੱਛਾ ਤੇ ਆਵਾਜ਼ ਮਾਰੀ ਆ ਸਾਡੇ ਪਿਓ ਸਾਡੇ ਨੇ, ਅੱਛਾ ਸਾਡੇ ਵਾਲਦ ਨੇ, ਠੀਕ ਹੈ ਪਰ ਜਿੱਥੇ ਵੀ ਆ ਜਾਓ। ਅਸੀਂ ਆ ਗਏ ਘਰ, ਉਹਨਾਂ ਤਿਆਰ ਕੀਤਾ ਤਾਂ ਸਾਨੂੰ ਉਹ ਛੱਡ ਕੇ ਦਰਵਾਲ ਅੱਛਾ ਛੱਡ ਕੇ ਤੇ ਆਪੇ ਫਿਰ ਵਾਪਸ ਚਲੇ ਗਏ। ਵਾਲਦ ਸਾਹਿਬ ਜਿਹੜੇ ਹਨ ਆਪੇ ਵਾਪਸ ਚਲੇ ਗਏ। ਜਾ ਕੇ ਤੇ ਉਹਨਾਂ ਦੇਖਿਆ ਸਾਹਿਬ ਤਾਬ ਤੇ ਨਹੀਂ ਸੋ, ਉੱਥੋਂ ਉਹਨਾਂ ਆਪਣਾ ਮਾਲ ਬਚਾ ਕੋਈ ਕਿਆ ਤੇ ਉਹ ਲਾਏ ਨੇ, ਬਾਕੀ ਸਮਾਨ ਬਣ ਕੇ ਤੇ ਉਹ ਖੂਹ ਸੁੱਟ ਆਏ ਸਨ। ਅੱਛਾ ਖੂਹ ਛੋਟਾ ਹੈ ਬਾਕੀ ਹੋਰ ਹਾਂਜੀ। ਬੋਲੇ ਅੱਛਾ ਅੱਛਾ ਤੇ ਸਾਡੇ ਕੋਲ ਨਾਲ ਸੀ ਘਰ ਜਿਹੜਾ ਉਹ ਚਮਿਆਰਾਂ ਦਾ ਸੀ, ਤੇ ਉਹਨਾਂ ਦਾ ਕੀ ਨਾਂ ਸੀ ਚਮੇਰਾਂ ਦਾ ਜਿਹੜਾ? ਜੇਠੂ ਉਹਦਾ ਨਾਂ ਸੀ। ਉਹਦੇ ਦੋ ਤਰੇ ਬੇਟੇ ਦਾ, ਇੱਕ ਬੇਟੇ ਦਾ ਨਾਮ ਮੈਨੂੰ ਯਾਦ ਨਹੀਂ ਆ। ਦੋ ਦਾ ਇੱਕ ਦਾ ਦਿਆਲ ਸੀ, ਇੱਕ ਨਾਲ ਗਿਆਨ। ਇਹ ਤੁਹਾਡੇ ਹਮ ਉਮਰ ਸਨ? ਆ ਬਿਲਕੁਲ ਇਹ ਨਹੀਂ, ਇਹ ਜੋ ਕਿਆ ਸਨ। ਅੱਛਾ ਹਾਂ ਲੇਕਿਨ ਤੁਹਾਡੇ ਹਮ ਉਮਰ ਜਿਹੜੇ ਉਹਨਾਂ ਦਾ ਕਿਸੇ ਦਾ ਨਾਂ ਯਾਦ ਨਹੀਂ? ਉਹਨਾਂ ਦਾ ਸਿਰਫ ਦਿਆਲ ਦਾ ਨਾਂ ਯਾਦ। ਦਿਆਲ। ਦੋ ਤਰਾਈ ਹਣ, ਇੱਕ ਜੋ ਦੀ ਧੀ ਸੀ। ਹੋਰ ਕਿੰਨੇ ਕੁ ਹਨ ਜਿਹੜੀਆਂ ਕੌਮਾਂ ਕਿੰਨੀਆਂ ਕਰਾਂਦੀਆਂ? ਹੋਰ ਕੋਈ ਕੌਮ ਨਹੀਂ, ਸਿਰਫ ਇੱਕ ਖੜਿਆ ਦਾ ਸੀ। ਮੇਰੇ ਨਾਨੇ ਨੇ ਇਹ ਗੱਲ ਕਹੀ ਕੋਈ ਕਮੀਆਂ ਦਾ ਘਰ ਲਿਆ। ਇਹ ਜਿਹੜੇ ਚਮਿਆਰ ਸਨ ਜਿਹੜੇ, ਹਾਂ। ਇਹ ਇਧਰੋਂ ਖੜੇ ਦੇ? ਇਹ ਖੜਿਆ ਦਾ ਜਾਨ ਜੀ ਤੂੰ ਰਾਜੀਆਂ ਤੋਂ। ਅੱਛਾ ਇਹ ਰਾਜੀਆਂ ਤੋਂ ਖੜੇ ਤੇ ਫਿਰ ਜਦੋਂ ਪਾਕਿਸਤਾਨ ਹਿੰਦੁਸਤਾਨ ਬਣ ਗਏ ਤੇ ਉਹ ਤੇ ਫਿਰ ਉਧਰ ਹੀ ਰਹਿ ਗਏ ਉਹ ਫਿਰ ਉਧਰ ਹੀ ਰਹਿ ਗਏ ਤੇ ਅਸੀਂ ਆ ਗਏ। ਤੁਸੀਂ ਤੁਹਾਨੂੰ ਆਉਣਾ ਪੈ ਗਿਆ ਹੈ? ਸਾਨੂੰ ਆਉਣਾ ਪੈ ਗਿਆ। ਅੱਛਾ ਅਸੀਂ ਫਿਰ ਬਲੈਰ ਚ ਬਡਿਆਲ ਆ ਗਏ। ਅੱਛਾ ਉੱਥੋਂ ਤੋਂ ਤੁਸੀਂ ਆਏ ਹੋ ਜਦੋਂ, ਉਹ ਕਿੰਨੇ ਦਿਨਾਂ 'ਚ ਤੁਸੀਂ ਇੱਥੇ ਪਹੁੰਚੇ ਹੋ? ਅੱਛਾ 2 ਰਾਤਾਂ ਦਰਵਾਲ ਰਹੇ ਆ ਹਾਂ। ਤੇ ਫਿਰ ਗੋਵਾਲ ਸਾਹਿਬ ਦੇ ਸਾਨੂੰ ਉੱਥੋਂ ਲੈਣ ਦਾ ਜਾ ਕੇ ਉੱਥੇ ਕੋਈ ਕਿਸੇ ਪਿੰਡ 'ਚ ਮੇਲਾ ਵੀ ਲੱਗਦਾ ਸੀ? ਉੱਥੇ ਆਨੰਦਪੁਰ ਮੇਲਾ ਲੱਗਦਾ ਸੀ। ਆਨੰਦਪੁਰ ਤੇ 14 ਜੇਠ ਨੂੰ ਮੇਲਾ ਹੁੰਦਾ ਸੀ ਉੱਥੇ। ਬਾਬਾ ਕੋਡੀ ਛੋਟੀ ਹੁੰਦੀ ਸੀ? ਹਾਂ ਕੌਡੀ ਹੁੰਦੀ ਕਿਸੇ ਬਾਬਾ ਹੁੰਦੀ ਕੌਡੀ। ਕਿਸੇ ਕੋਈ ਕਬੱਡਰ ਦਾ ਨਾਂ ਯਾਦ ਆ ਜਾਂ ਕਿਸੇ ਪਹਿਲਵਾਨ ਦਾ? ਨਹੀਂ ਉਸ ਵਕਤ ਇਬਰਾਹਿਮ ਸੀ। ਇਬਰਾਹਿਮ ਇਹ ਕਬੱਡਰ ਇਹ ਸੀ? ਦਰਵਾਲ ਦਾ ਸੀ। ਅੱਛਾ ਇਹ ਖੇਡਦਾ ਰਿਹਾ ਤਾਂ ਕਦੇ ਕਬੱਡੀ ਦੇਖਿਆ। ਇਬਰਾਹਿਮ ਦਰਵਾਲੀਆ ਮਸ਼ਹੂਰ ਹੈ। ਤੇ ਚਾਰ ਆਨੰਦਪੁਰ ਦੇ ਬੰਦੇ ਆਣ ਕਬੱਡੀ ਖੇਡਣ ਵਾਲੇ, ਉਹਨਾਂ ਦੇ ਨਾਮ ਮੈਨੂੰ ਯਾਦ ਨਹੀਂ। ਅੱਛਾ ਠੀਕ ਹੈ। ਤੇ ਪਿੰਡ 'ਚ ਕੋਈ ਦੁਕਾਨ ਹੈ ਸੀ? ਪਿੰਡ 'ਚ ਛੋਟੀ ਜਿਹੀ ਦੁਕਾਨ ਹੈ ਸੀ, ਮਤਲਬ ਘਰ ਦੇ ਸੌਦੇ ਲਈ ਨਿੱਕੇ ਲਈ। ਅੱਛਾ ਔਰ ਬਾਕੀ ਸੌਦੇ ਜਿਹੜੇ ਹਨ ਲੋਕ 4 ਰੁਪਏ ਆ ਕੇ ਲਿਆਉਂਦੇ ਸਨ। ਅੱਛਾ ਜਿਹੜੇ ਬਾਕੀ ਵੱਡੇ ਸੌਦੇ ਹਨ ਉਹ 4 ਤੋਂ ਲੈ ਕੇ ਆਉਂਦੇ ਨੇ? ਹਾਂ ਜਿਹੜੇ ਵੱਡੇ ਸੌਦੇ ਨੇ ਮਸਲਾ ਵਿਆਹ ਸ਼ਾਦੀਆਂ ਦੇ ਉੱਤੇ ਜੋ ਕੱਪੜਾ ਤੀਰਾ ਉਹ 4 ਰੁਪਏ ਲੈਂਦੇ ਨੇ ਨਾਲ।
ਉਸ ਦੁਕਾਨ ਪਿੰਡ ਵਾਲੀ ਤੇ ਕੀ ਸੌਦੇ ਕਿਹਨੇ ਉਸ ਪਾਈ ਦੀ? ਦੁਕਾਨ ਤੇ ਉਹੀ ਘਰ ਦੇ ਮਤਲਬ ਮਿਰਚਾਂ ਲੂਣ ਮਿਰਚ ਇਹ ਉਹ ਉਹਦਾ ਨਾਂ ਯਾਦ ਆ ਦੁਕਾਨਦਾਰ ਦਾ, ਕਿਹਨ ਪਾਈ ਦੀ ਦੁਕਾਨ? ਦੁਕਾਨਦਾਰ ਸੀ ਜਿਹੜਾ ਉਹ ਦੀਨ ਸੀ, ਸਾਡੇ ਕਿ ਨਾਨਾ ਲੱਗਦਾ ਸੀ। ਅੱਛਾ ਅੱਛਾ, ਹਾਂ ਉਹਨੇ ਸੀ ਭਾਈ। ਉਹਨੇ ਪਾਈ ਦੀ। ਤੇ ਕਿੰਨੀਆਂ ਮਸੀਤਾਂ ਹਨ ਪਿੰਡ 'ਚ? ਪਿੰਡ 'ਚ ਇੱਕੋ ਹੀ ਮਸੀਤ ਸੀ, ਇੱਕ ਤੇ ਉਹਦੇ ਮੌਲਵੀ ਸਾਹਿਬ ਦਾ ਨਾਂ ਯਾਦ ਆ ਕੋਈ? ਮੇਰੇ ਵਾਲਾ ਸਾਹਿਬ ਸੀ। ਅੱਛਾ, ਜਿਹੜੇ ਚੌਧਰੀ ਚਿਰਾਗ ਦੀਨ ਸਾਹਿਬ ਦੇ। ਅੱਛਾ ਮਾਸ਼ਾਅੱਲਾ। ਅੱਛਾ, ਤੇ ਜੋ ਤੁਸੀਂ ਹੁਣ ਉੱਥੋਂ ਇੱਧਰ ਆ ਗਏ, ਹਾਂਜੀ, ਸਾਨੂੰ ਦੱਸੋ ਜਰਾ ਕਿ ਇੱਧਰ ਆ ਕੇ ਫਿਰ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਕਿਸ ਤਰ੍ਹਾਂ ਗੁਜ਼ਾਰੀ? ਕੋਈ ਸਕੂਲ ਵਗੈਰਾ ਕੋਈ ਮੌਕਾ ਇੱਧਰ ਮਿਲਿਆ ਜਾਂ? ਜ਼ਿੰਦਗੀ ਗੁਜ਼ਾਰੇ ਜੀ, ਮਲੇ ਸਾਡਾ ਸਕੂਲ ਸੀ, ਅੱਛਾ ਉਦੋਂ ਨਵਾਂ ਹੀ ਨਵਾਂ ਬਣਿਆ ਸੀ। ਅੱਛਾ, ਇਹ ਕਿਹੜੇ ਸਾਲ ਦੀ ਗੱਲ ਆ ਤਕਰੀਬਨ? ਇਹ ਤਕਰੀਬਨ 49 ਦੀ ਗੱਲ ਹੈ, 49 ਦੀ ਗੱਲ ਆ। ਅੱਛਾ ਠੀਕ ਹੈ। 1:50 ਦੇ ਵਿੱਚ ਉਹ ਤੁਸੀਂ ਫਿਰ ਸਕੂਲ 'ਚ ਦਾਖਲ ਹੋ ਗਏ? ਉੱਥੇ ਅਸੀਂ ਦਾਖਲ ਹੋਏ ਤੇ ਹਾਂ। ਕੋਈ ਉਦੋਂ ਸਕੂਲ ਦੇ ਵਿੱਚ ਬੱਚੇ ਇਕੱਠੇ ਕਰਨ ਲਈ ਮਾਸਟਰ ਪਿੰਡਾਂ 'ਚ ਹੁੰਦੇ ਸਨ, ਅੱਛਾ ਤੇ ਪਿੰਡਾਂ 'ਚ ਮਾਸਟਰਾਂ ਬੱਚੇ ਖੜਨੇ, ਉਹਨਾਂ ਨੇ ਜਾ ਕੇ ਲਿਖਾਣਾ, ਉਹਨਾਂ ਦੇ ਨਾਸ਼ਾਂ ਚਾੜਨੇ, ਤੇ ਫਿਰ ਉਹਨਾਂ ਨੂੰ 3 ਮਾਸਟਰ ਸਨ ਸਾਡੇ। ਇੱਕ ਮਾਸਟਰ ਖਜ਼ਾਨ ਚੰਦ ਸੀ, ਇੱਕ ਮਾਸਟਰ ਅਕਰਮ ਸੀ, ਇੱਕ ਮਾਸ਼ਾ ਇੱਕ ਮਾਸਟਰ ਇਸਮਾਈਲ ਸੀ। ਮਾਸ਼ਾਅੱਲਾ ਮਾਸ਼ਾਅੱਲਾ, ਇਹ 3 ਮਾਸਟਰ ਸੀ। ਠੀਕ ਹੋ ਗਿਆ। ਅੱਛਾ, ਉਸ ਤੋਂ ਬਾਅਦ ਸਾਨੂੰ ਦੱਸੋ ਜਰਾ ਕਿ ਤੁਸੀਂ ਤਾਲੀਮ ਕਿੰਨੀ ਹਾਸਲ ਕੀਤੀ ਹੈ ਔਰ ਫਿਰ ਵੱਡਿਆਂ ਹੋ ਕੇ ਤੁਸੀਂ ਕੀ ਕੀਤਾ? 6ਵੀਂ ਜਮਾਤ 'ਚ ਮੈਂ ਉੱਠ ਬੈਠਾ, ਅੱਛਾ ਇਮਤਿਹਾਨ ਹੋਣ ਵਾਲੇ ਸਨ ਹਾਂ ਤੇ ਮੈਂ ਉੱਠ ਬੈਠਾ। ਠੀਕ ਹੈ। ਫਿਰ ਮੈਂ ਜ਼ਿੰਦਗੀ ਜਿਹੜੀ ਆਪਣੀ ਆ ਕੁਛ ਸਾਲ ਇੱਥੇ ਗੁਜ਼ਾਰੀ ਹੈ। ਇੱਕ ਗਾਰਡ ਸੀ ਸਾਡੇ, ਲਿਆਕਤ ਅਲੀ ਖਾਨ, ਜੰਗਲ 'ਚ? ਹਾਂ ਜੰਗਲ 'ਚ। ਅੱਛਾ ਫਿਰ ਉਹਨੇ ਮੈਨੂੰ ਆਪਣੇ ਨਾਲ ਰੱਖ ਲਿਆ। ਠੀਕ ਹੈ। ਉਹਦਾ ਬਾਲ ਬੱਚਾ ਇੱਥੇ ਹੁੰਦਾ ਸੀ, ਠੀਕ ਹੈ ਤੇ ਉਹ ਇਹ ਸੀ ਵੀ ਮੇਰੇ ਨਾਲ ਰੱਖ, ਵੀ ਜੇ ਕੋਈ ਸੌਦਾ ਸੂਦਾ ਲਿਆ ਕੇ ਦੇਣਾ ਤੇ ਤੂੰ ਲਿਆ ਕੇ ਦੇ ਠੀਕ ਹੈ। ਘਰ। ਤੇ ਫਿਰ ਤੁਸੀਂ ਉਸ ਤੋਂ ਬਾਅਦ ਫਿਰ ਜ਼ਿਮੀਂਦਾਰਾ ਕੀਤਾ ਜਾਂ ਕੋਈ ਨੌਕਰੀ ਕੀਤੀ? ਉਸ ਤੋਂ ਬਾਅਦ ਨਾ ਮੈਂ ਜ਼ਿਮੀਂਦਾਰਾ ਕੋਈ ਨਹੀਂ ਕੀਤਾ। ਉਸ ਤੋਂ ਬਾਅਦ ਮੈਂ ਸੁਣਿਆ ਕਿਲੇ ਸੋਭਾ ਸਿੰਘ ਭਰਤੀ ਹੈ, ਅੱਛਾ ਤੇ ਸ਼ਾਮ ਵੇਲੇ ਮੈਨੂੰ ਪਤਾ ਲੱਗਾ ਤੇ ਮੈਂ ਇੱਥੋਂ ਟੁਰ ਪਿਆ। ਮੈਂ ਕਿਹਾ ਹੈ ਤੇ ਵਜੂਦ ਤਾਂ ਥੋੜੇ ਹੌਲਾ ਹੀ ਆ, ਮੈਂ ਬਖਰੇ ਨੂੰ ਭਰਤੀ ਹੋਈ ਜਾ। ਅੱਛਾ, ਪੈਦਲ ਗਏ? ਹਾਂ, ਕਿਲਾ ਸੋਭਾ ਇੱਥੋਂ ਸਿੰਘ? ਪੈਦਲ ਗਿਆ ਜੀ, ਕਿਲਾ ਸੁਭਾ ਸਿੰਘ ਪੈਦਲ? ਕਿਲਾ ਸੋਭਾ ਸਿੰਘ ਜਾ ਕੇ ਪੈਦਲ ਪੁੱਜੇ ਰਾਤ ਨੂੰ? ਰਾਤੋਂ ਰਾਤ, ਕੱਲਿਆਂ? 2 ਬੰਦੇ ਹੋਰ ਸਨ ਨਾਲ। ਅੱਛਾ ਉਹ ਉੱਥੇ ਜਾ ਕੇ ਕੱਪੜੇ ਲਾਏ ਤੇ ਮੈਂ ਸਿਲੈਕਟ ਹੋ ਗਿਆ। ਅੱਛਾ, ਤੁਸੀਂ ਫਿਰ ਪਾਕਿਸਤਾਨ ਆਰਮੀ ਸਿਲੈਕਟ ਹੋ ਗਏ? ਹਾਂ। ਤੇ ਉਹ ਜਦੋਂ ਮੈਂ ਸਿਲੈਕਟ ਹੋ ਰਿਹਾ ਤੇ ਮੇਰਾ ਵਜ਼ਨ ਘੱਟ ਸੀ। ਅੱਛਾ ਉਦੋਂ ਫਿਰ ਮੈਨੂੰ ਜਿਹੜਾ ਡਾਕਟਰ ਸੀ ਉਹਨੂੰ 5 ਰੁਪਏ ਮੈਨੂੰ ਦਿੱਤੇ ਸਨ। ਅੱਛਾ ਉਹ ਤੂੰ ਜਾ ਕੇ ਦੁੱਧ ਦਹੀਂ ਦੀ ਲੱਸੀ ਪੀ ਕੇ ਆ, ਅੱਛਾ ਤੇਰਾ ਵਜ਼ਨ ਪੂਰਾ ਹੈ। ਠੀਕ ਉਹ ਆ ਕੇ ਮੈਂ ਦੁੱਧ ਦਹੀਂ ਜਿਹੜੇ ਰਾਤੀ ਭੁੱਖੇ ਹੀ ਸਾਂ, ਹੈ। ਪੀਤਾ ਜਾ ਕੇ ਮੁੜ ਕੇ ਚੜਿਆ ਤੇ ਉਹਨਾਂ ਆਖਿਆ ਤੇਰਾ ਤੇ 1 ਪਾਉਂਡ ਵਜ਼ਨ ਵੱਧ ਗਿਆ। ਅੱਛਾ ਉਹ ਫਿਰ ਮੈਂ ਪਾਸ ਹੋ ਗਿਆ ਪਾਸ ਉੱਥੋਂ। ਹੋ ਗਏ। ਉੱਥੋਂ ਜਦੋਂ ਅਸੀਂ ਤੁਰਨ ਲੱਗਿਆ ਤਾਂ ਸਾਨੂੰ ਉਹਨਾਂ ਨੇ 25 ਰੁਪਏ ਦਿੱਤੇ ਨੇ, ਅੱਛਾ, ਪਹਿਲੇ ਐਡਵਾਂਸ ਦੇ ਦਿੱਤੇ ਨੇ? ਐਡਵਾਂਸ ਦੇ। ਅੱਛਾ ਨਾਲ ਉਹਨਾਂ ਦੱਸਿਆ ਮੈਨੂੰ ਵੀ ਤੂੰ ਜਾ ਕੇ ਜੇ ਤੈਨੂੰ ਪੁੱਛਣ ਵੀ ਕਿੱਥੇ ਭਰਤੀ ਹੋਇਆ ਤਾਂ ਤੂੰ ਵਜ਼ੀਰਾਬਾਦ ਦਾ ਨਾਂ ਲੈਣਾ, ਕਿਲੇ ਸੋਭਾ ਸਿੰਘ ਦਾ ਨਹੀਂ ਲੈਣਾ। ਅੱਛਾ, ਤੇ ਦੱਸੋ ਜਰਾ ਸਾਨੂੰ ਕਿ ਜਿਹੜੀ ਪਹਿਲੀ ਤਨਖਾਹ ਤੁਹਾਨੂੰ ਮਿਲੀ ਸੀ ਉਹ ਕਿੰਨੀ ਮਿਲੀ ਸੀ? ਪਹਿਲੀ ਤਨਖਾਹ ਮਿਲੀ ਸਾਨੂੰ 24.5 ਰੁਪਏ, 3.5 ਰੁਪਏ ਸਾਡੀ ਟੈਕਸ ਪੇ ਕੱਟ ਲਈ। ਯਾਨੀ ਕਿ ਉਹ ਜਿਹੜਾ ਫੰਡ ਹੁੰਦਾ ਉਹ ਕੱਟ ਲਿਆ ਉਹਨਾਂ ਨੇ? ਹਾਂਜੀ ਅੱਛਾ, ਤੇ ਉਸ 24.5 ਰੁਪਏ 'ਚ ਤੁਸੀਂ ਕੋਈ ਪੈਸੇ ਘਰ ਵੀ ਭੇਜਦੇ ਹੋ? ਹਾਂਜੀ ਬਿਲਕੁਲ ਆ ਬਈ, ਜਿੰਨੇ ਕ ਬਚ ਜਾਣੇ 9-10 ਰੁਪਏ ਆਪਣਾ ਖਰਚਾ ਰੱਖਣ ਦਾ, ਬਾਕੀ ਕਦਾ 15 ਰੁਪਏ ਘਰ ਭੇਜ ਜਾਣੇ। ਅੱਛਾ, ਘਰ ਵੀ ਭੇਜਨੇ ਉਹਦੇ 'ਚ? ਹਾਂਜੀ। ਤੇ ਫਿਰ ਵੀ ਪੂਰਾ 2-3 ਮਹੀਨਿਆਂ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਰੁਪਏ 50-60 ਘਰ ਭੇਜ। ਮਾਸ਼ਾਅੱਲਾ ਜੀ ਮਾਸ਼ਾਅੱਲਾ। 65 ਦੀ ਜੰਗ ਹੋਈ ਸੀ ਪਾਕਿਸਤਾਨ ਹਾਂਜੀ। ਇੰਡੀਆ ਦੀ, ਉਸ ਟਾਈਮ ਤੁਸੀਂ ਕਿੱਥੇ ਹੋ? 65 ਦੀ ਜੰਗ ਵਿੱਚ ਮੈਂ ਮਸ਼ਰਕੀ ਪਾਕਿਸਤਾਨ ਚ ਸਾਂ। ਅੱਛਾ ਅੱਛਾ, ਬੰਗਾਲ? ਬੰਗਲਾਦੇਸ਼। ਠੀਕ ਹੋ ਗਿਆ। ਹੁਣ ਤਾਂ ਬੰਗਲਾਦੇਸ਼ ਆ, ਉਦੋਂ ਈਸਟ ਔਰ ਵੈਸਟ ਪਾਕਿਸਤਾਨ ਸੀ। ਠੀਕ ਹੋ ਗਿਆ। ਉਦੋਂ ਮੈਂ ਈਸਟ ਵੈਸਟ। ਜਿਹੜੀ 65 ਦੀ ਜੰਗ ਜਿਹੜੀ ਆ ਮੈਂ ਉੱਥੇ ਲੜੀ ਆ, ਤੇ ਲੜੀ ਕਿੱਥੇ ਆ? ਸਿੱਲੜ ਦੇ ਇਲਾਕੇ 'ਚ। ਸਿੱਲੜ ਯਾਨੀ ਕਿ ਮਹਾਜ਼ ਸਿੱਲੜ ਹੀ ਉੱਥੇ? ਹਾਂ, ਸਾਡਾ ਮਾਸ ਜਿਹੜਾ ਉਹ ਸਿੱਲੜ ਸੀ। ਸਿੱਲੜ, ਅੱਛਾ। ਤੇ ਸਿੱਲੜ ਦੇ ਇਲਾਕੇ 'ਚੋਂ ਉੱਥੇ ਅਸੀਂ ਇਹ ਆ, ਸਾਡਾ ਇੱਕ ਆਦਮੀ ਵੀ ਸ਼ਹੀਦ ਹੋ ਗਿਆ ਸੀ, ਉਹਦਾ ਨਾਮ ਸੀ ਗੁਲਾਮ ਰਸੂਲ, ਉਹ ਇੱਥੋਂ ਦਾ ਸੀ, ਚਬਾਰੇ ਦਾ। ਅੱਛਾ, ਉਹਦਾ ਸਾਜ਼ੋ ਸਮਾਨ ਮੈਂ ਜਿਹੜੀ ਉਹ ਚਾਚੂ ਉਧਰ ਦੀ ਬੰਗਲਾਦੇਸ਼ ਦੀ ਜਿਹੜੀ ਇਸ ਟਾਈਮ ਬੰਗਲਾਦੇਸ਼ ਦੀ ਜ਼ਮੀਨ ਹੈ ਜਿਹੜੀ, ਹਾਂਜੀ, ਤੇ ਉਧਰ ਕਿਹੜੀ ਕਿਹੜੀ ਫਸਲ ਹੁੰਦੀ ਹੈ ਤੇ ਕਿਸ ਕਿਸ ਤਰ੍ਹਾਂ ਦੀ ਜ਼ਮੀਨ ਹੈ? ਉੱਥੇ ਫਸਲ ਹਰ ਕਿਸਮ ਦੀ, ਜ਼ਿਆਦਾ ਚਾਵਲ ਹੁੰਦੇ ਨੇ। ਅੱਛਾ, ਸਿੱਲੜ ਦੇ ਇਲਾਕੇ ਵਿੱਚ ਕਣਕ ਹੁੰਦੀ ਹੈ, ਕਣਕ ਵੀ ਹੁੰਦੀ ਹੈ, ਚਾਵਲ ਵੀ? ਬਾਕੀ ਸਬਜ਼ੀ ਹਰ ਕਿਸਮ ਦੀ ਹੁੰਦੀ ਹੈ। ਉਹਨਾਂ ਸਬਜ਼ੀ ਜ਼ਮੀਨ ਤੇ ਨਹੀਂ ਪੈਦਾ ਹੁੰਦੇ ਨੇ, ਹਾਂ। ਉਹਨਾਂ ਬਾਂਸ ਕੱਢ ਕੇ ਛੱਤ ਬਣਾ ਲੈਣੇ ਨੇ, ਇੱਕ ਯਾਨੀ ਕਿ ਟਨਲ ਟੈਪ ਬਣਾ ਲੈਣੇ? ਉੱਤੇ ਫਿਰ ਮਤਲਬ ਉਹ ਚਾੜ ਦੇਣੀ ਆ ਬੱਲਾ। ਅੱਛਾ, ਤੇ ਅਸੀਂ ਸੁਣਿਆ ਕਿ ਉਧਰ ਪਟਸਨ ਵੀ ਬੜੀ ਹੁੰਦੀ ਹੈ, ਸਨ ਜਿਹੜੀ ਹੁੰਦੀ ਹੈ? ਹਾਂਜੀ, ਪਰਸਨ ਬਹੁਤ ਜ਼ਿਆਦਾ ਹੁੰਦੀ ਹੈ, ਹਾਂ, ਜਿਹਨੂੰ ਅਸੀਂ ਸਾਣਾ ਆਖਦੇ ਆ। ਆਹ ਤੇ ਪਹਾੜੀ ਇਲਾਕਾ ਹੈ ਜਾਂ ਮੈਦਾਨੀ ਇਲਾਕਾ ਜੀ? ਉਹ
ਕੋਈ ਥੋੜਾ ਜਿਹੜਾ ਕਮੀਲੇ ਦਾ ਏਰੀਆ ਨਾ ਹਾਂ ਇਹ ਪਹਾੜੀ ਸੀ ਹਾਂ। ਤੇ ਜਿਹੜੇ ਬਾਕੀ ਇਲਾਕੇ ਸਨ ਉਹ ਮੈਦਾਨੀ ਸਨ। ਹੋਰ ਕਿਹੜੇ ਕਿਹੜੇ ਨਾਂ ਤੁਹਾਨੂੰ ਯਾਦ ਨੇ ਜਿਹੜੇ ਉਸ ਟਾਈਮ ਦੇ ਬੰਗਾਲ ਢਾਕਾ। ਅੱਛਾ ਚਿਟਾਗਾਂਗ, ਠੀਕ ਹੈ ਕਮੀਲਾ, ਠੀਕ ਹੈ ਸਿਲਟ, ਠੀਕ ਹੈ ਉਸ ਤੋਂ ਬਾਅਦ ਨਵਾਖਾਲੀ, ਠੀਕ ਹੈ। ਇਹ ਇਲਾਕੇ ਮੈਂ ਉੱਥੇ ਫਿਰ ਕੇ ਆਇਆ। ਫਿਰ ਕੇ ਆਏ ਦੇ ਹੋ ਮਾਸ਼ਾਅੱਲਾ। ਤੇ ਚਾਚੂ ਫਿਰ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਜ਼ਿੰਦਗੀ ਘਰ ਹੀ ਗੁਜ਼ਾਰੀ ਹੈ? ਤਾਂ ਰਿਟਾਇਰਮੈਂਟ ਮੇਰੀ ਹੋਈ ਹੈ 29/4/76 ਚ। ਅੱਛਾ 76 ਤੇ ਤੁਸੀਂ ਰਿਟਾਇਰ ਹੋ ਗਏ ਮਾਸ਼ਾਅੱਲਾ। 29/4/76 ਮੈਂ ਰਿਟਾਇਰ ਹੋਇਆ। ਰਿਟਾਇਰ ਹੋ ਕੇ ਮੈਂ ਆਪਣੀ ਜ਼ਿੰਦਗੀ ਜਿਹੜੀ ਉਹ ਕਰੇ। ਚਾਚੂ ਸਾਨੂੰ ਬੜੀ ਖੁਸ਼ੀ ਹੋਈ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਤੁਸੀਂ ਸਾਨੂੰ ਟਾਈਮ ਦਿੱਤਾ ਔਰ ਸਾਨੂੰ ਉਹ ਗੱਲਾਂ ਦੱਸੀਆਂ ਕਿ ਜਿਹੜੀਆਂ ਸਾਡੇ ਨਾਲ ਚ ਨਹੀਂ ਸਨ। ਤੇ ਅਸੀਂ ਤੁਹਾਡੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਸਾਡੇ ਨਾਲ ਚ ਇਜ਼ਾਫਾ ਕੀਤਾ। ਸਾਡੇ ਬੜਾ ਦੋਸਤਾਂ ਅੱਛਾ ਹੋਇਆ ਜੀ ਤੁਸੀਂ ਪੁੱਛ ਲਿਆ ਹੈ ਤੇ ਸਾਡਾ ਵੀ ਨਾਲੇਜ ਮਤਲਬ ਪੁਰਾਣਾ ਯਾਦ ਹੋ ਗਿਆ ਤਾਜ਼ਾ ਸਾਨੂੰ। ਹੋ ਗਿਆ। ਅੱਛਾ ਠੀਕ। ਤੇ ਐਸੇ ਮੂਡ ਚ ਵਿੱਚ ਅਗਰ ਉਹ ਜਿਹੜੇ ਤੁਹਾਡੇ ਨਾਲ ਗੁਆਂਢ ਚ ਚਮਿਆਰ ਰਹਿੰਦੇ ਸਨ, ਉਹਨਾਂ ਜਿਹੜੇ ਬੱਚੇ ਸਨ ਜਿਨ੍ਹਾਂ ਦੇ ਦਿਆਲ ਸਿੰਘ ਜਿਹੜੇ ਉਸ ਤੁਹਾਡੇ ਨਾਲ ਹਮਸਾ ਯਾਨੀ ਕਿ ਲੰਗੋਟੀਏ ਸਨ ਤੁਹਾਡੇ ਹੈ, ਹਾਂ ਤੇ ਅਗਰ ਉਹ ਤੁਹਾਡੀ ਗੱਲ ਸੁਣਦੇ ਹੋਣ, ਉਹਨਾਂ ਦੀ ਕੋਈ ਔਲਾਦ ਸੁਣਦੀ ਹੋਏ ਤੇ ਕੋਈ ਦੁਆ ਸਲਾਮ ਕਰਨੀ ਹੈ ਤੇ ਕਰ ਲਓ। ਜਦੋਂ ਦੇਖਣੇ ਵੀਡੀਓ ਤੇ ਮੈਂ ਉਹਨਾਂ ਨੂੰ ਦੁਆ ਸਲਾਮ ਦਿੰਦਾ। ਤੇ ਅਸੀਂ ਪਾਕਿਸਤਾਨ ਦੇ ਵਿੱਚ ਬੜੀ ਅੱਛੀ ਜ਼ਿੰਦਗੀ ਗੁਜ਼ਾਰ ਰਹੇ ਆ। ਤੁਹਾਡਾ ਸਾਨੂੰ ਨਹੀਂ ਪਤਾ ਕਸ਼ਮੀਰ 'ਚ ਤੁਹਾਡਾ ਕੀ ਅਸਰ ਹੁੰਦਾ ਤੇ ਕੀ ਨਹੀਂ ਹੁੰਦਾ। ਜ਼ਬਰਦਸਤ। ਦੱਸੋ, ਬਹੁਤ ਸ਼ੁਕਰੀਆ, ਮਿਹਰਬਾਨੀ, Okay. ਥੈਂਕ ਯੂ।